अस्सलाम वालेकुम की हाल है मित्र प्यारे ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ ਜਾਂ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਅਸੀਂ ਜਦ ਵੀ ਪੰਜਾਬ ਦੀ ਵੰਡ ਦੀ ਗੱਲ ਕਰਨੇ ਆ ਪੰਜਾਬ ਦੀ ਪਾਰਟੀਸ਼ਨ ਦੀ ਗੱਲ ਕਰਨੇ ਆ ਉਜਾੜਿਆਂ ਦੀ ਗੱਲ ਕਰਨੇ ਆ ਤੇ ਸਾਡੇ ਜ਼ਿਹਨ ਦੇ ਵਿੱਚ ਸਾਡੇ ਗੁਮਾਨ ਦੇ ਵਿੱਚ ਇੱਕ ਦੁਖਾਂਤ ਆਉਂਦਾ ਹੈ एक वो तकलीफ आती है जिहड़ी शायद असी लोग वो फील नहीं कर सकते उंज फील नहीं कर सकते जिवें वो लोग फील करते हैं जिन्हें अपने हड्डां ते उस वारता नूं हंडाया ते इंज दे ही अज एक बजुर्ग साडे नाल ने इन्हां दी जिंदगी दे होर भी बेशुमार पहलू ने उन्हां दी भी असीं गलबात करांगे पर पहली गलबात जिहड़ी है वो असीं उजाड़ियां ते करांगे ते इन्हां कोल पुछदे हां कि उदों की मामलात होए। अस्सलाम वालेकुम। वालेकुम सलाम। की हाल है जी? अल्हम्दुलिल्लाह। पहले तो बजुर्गो तुसी अपना नाम दसो कि मेरा नाम नाम मोहम्मद अशरफ है जी। अच्छा मेरे बाप का नाम मोहम्मद ईसा है अच्छा माशाल्लाह ते जलंधर दे इलाके दे विचों असीं इनकलाब च आए हैं। अच्छा अच्छा जिला साडा जलंधर सी, तहसील नकोदर, अच्छा पिंड साडा पदमा सी। अच्छा अच्छा तो पदमा दे पिछली साइड ते बग्गे वालों आइए हाँ तो सांदा आउंदियां सी हाँ हाँ ते अगे साडा पिंड दी उस तो अगे कन्नियां सी। हाँ हाँ कन्नियां प्राइमरी स्कूल सी। अच्छा ਸਾਡੇ ਸੱਜੇ ਹੱਥ ਨੂੰ ਸੜਕ ਤੋਂ ਇਧਰਲੇ ਪਾਸੇ ਬਹੁਪੁਰ ਸੀ, हाँ ਉਹਦੇ ਨਾਲ ਗਿਲਡਾਂ ਸੀ। ਗਿਲਡਾਂ ਸਾਡੇ ਨਾਨਕੇ ਸੀ अच्छा ਤੇ ਉਸ ਤੋਂ ਅੱਗੇ ਦਾਨੇ ਵਾਲਾ ਜਾਂਦਾ ਸੀ। सही सही ਦਰਮਿਆਨ ਜੋ ਸੜਕ ਜਾਂਦੀ ਸੀ ਜਿਹੜੀ ਸ਼ਾਹਪੁਰ ਨੂੰ ਜਾਂਦੀ ਸੀ। अच्छा 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 ਦਰਿਆ ਸਾਨੂੰ ਇਹ ਸਤਲੁਜ ਜਿਹੜਾ ਇਹ ਕਰੀਬ ਪੈਂਦਾ ਸੀ। हाँ हाँ अच्छा ते वो ਜਦੋਂ ਉਜਾੜੇ ਪਏ ਨੇ ਜੀ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ? ਉਮਰ ਮੇਰੀ ਉਦੋਂ ਕੋਈ ਤਕਰੀਬਨ 4 ਸਾਲ ਸੀ। 4-5 ਸਾਲ ਹੈ ਸੀ ਜੀ। ਤੇ ਕਿਤੇ ਉਹ ਚਿੱਤ ਦੇ ਵਿੱਚ ਕੋਈ ਝੋਲਾ ਜਿਹਾ ਚੇਤਾ ਜੀ ਇਤਨਾ ਹੈ ਕਿ ਸਾਡਾ ਜਿਹੜਾ ਖੂਹ ਸੀ ਹਾਂ ਉਹ ਲਹਿੰਦੇ ਦੀ ਗੁੱਠ ਜਿਹੜੀ ਸੱਜੀ ਹੈ ਇਹਦੇ ਵਿੱਚ ਸਾਡਾ ਖੂਹ ਸੀ। ਹਾਏ ਉਹ ਅੱਜ ਵੀ ਖੂਹ ਬੇਆਬਾਦ ਹੈ। ਉੱਥੇ ਕੋਈ ਬੋੜ ਬੜ ਜੰਮੇ ਆ। ਅੱਛਾ ਮੇਰੀ ਉੱਥੇ ਜਿਹੜਾ ਪੰਚ ਆ ਉਹਦੇ ਨਾਲ ਮੇਰੀ ਗੱਲਬਾਤ ਹੋਈ ਵੀਡੀਓ ਦੇ। ਉਹਨੇ ਮੈਨੂੰ ਪੁੱਛਿਆ, ਮੈਂ ਉਹਨੂੰ ਦੱਸਿਆ ਹਾਂ ਵੀ ਇਹ ਸਾਡਾ ਖੂਹ ਸੀ। ਇੱਕ ਖੂਹ ਸਾਡਾ ਹੋਰ ਸੀ, ਹਾਂ ਉਹ ਖੂਹ ਦਾ ਮੈਨੂੰ ਨਹੀਂ ਪਤਾ। ਉਹ ਮੇਰੇ ਦਾਦਾ ਜੀ ਇੰਗਲੈਂਡ 'ਚ ਸੀ ਤੇ ਉਹਨਾਂ ਨੇ ਉੱਥੋਂ ਕੋਈ ਪੈਸੇ ਭੇਜੇ ਤੇ ਉਹ ਜ਼ਮੀਨ ਲੈ ਕੇ ਤੇ ਦੂਸਰਾ ਖੂਹ ਲਾਇਆ ਸੀ। ਬਚਪਨ ਸੀ ਉਹਦਾ ਨਹੀਂ ਮੈਨੂੰ ਪਤਾ। ਅੱਛਾ ਅੱਛਾ ਤੇ ਉਹ ਉਧਰ ਬਜ਼ੁਰਗ ਉਧਰ ਖੇਤੀਬਾੜੀ ਕਰਦੇ ਸੀ ਬਾਈ ਵੀ ਜੀ? ਖੇਤੀਬਾੜੀ ਖੇਤੀਬਾੜੀ। ਤੇ ਉੱਥੇ ਤੁਹਾਡੇ ਜਿੰਨੇ ਵੀ ਖਾਨਦਾਨ ਸੀ ਨਾਨਕਾ ਦਾਦਕਾ ਉਹ ਸਾਰਾ ਉੱਥੋਂ ਇੱਧਰ ਆ ਗਿਆ ਸੀ? ਸਾਰੇ ਇੱਧਰ ਆ ਗਏ ਜੀ, ਨਾਨਕੇ ਵੀ ਦਾਦਕੇ ਵੀ। ਹਾਂ ਤੋ ਜਦੋਂ ਇਨਕਲਾਬ ਆਇਆ ਅਸੀਂ 3 ਭੈਣ ਭਾਈ ਸੀ। ਹਾਂ ਵੱਡੇ ਭਾਈ ਮੇਰੇ ਜਿਹੜੇ ਅੱਲਾ ਨੂੰ ਪਿਆਰੇ ਹੋ ਗਏ, ਹਾਂ ਉਹ ਉਦੋਂ 6ਵੀਂ 'ਚ ਪੜ੍ਹਦੇ ਸੀ। 5 ਉਹਨਾਂ ਨੇ ਕੰਨੀਆਂ 'ਚ ਪੜ੍ਹੀਆਂ ਸੀ ਹਾਂ ਤੇ 6ਵੀਂ 'ਚ ਉਹ ਦਾਖਲ ਹੋਏ ਸੀ ਤੇ ਬੱਗੇ ਅੱਛਾ ਦਾਖਲ ਹੋਏ ਸੀ ਜਦੋਂ ਇਨਕਲਾਬ ਆਇਆ 6ਵੀਂ 'ਚ। ਹਾਂ ਉਸ ਤੋਂ ਛੋਟੀ ਇੱਕ ਮੇਰੀ ਭੈਣ ਆ, ਉਹਦੇ ਤੋਂ ਛੋਟਾ ਮੈਂ ਸੀ। ਅੱਛਾ ਅੱਛਾ ਤੇ ਕਿਵੇਂ ਤੁਹਾਡੇ ਕੋਈ ਹੈ ਜ਼ਿਹਨ ਦੇ ਵਿੱਚ ਜਾਂ ਬਜ਼ੁਰਗ ਦੱਸ ਦੇਣ ਕਿਉਂਕਿ ਤੁਸੀਂ ਤੇ ਛੋਟੇ ਬਾਲ ਸੀ ਕਿ ਉਦੋਂ ਕਿਵੇਂ ਉੱਥੇ ਮਾਹੌਲ ਸੀ? ਸਿੱਖਾਂ ਦੇ ਨਾਲ ਕਿਵੇਂ ਵਰਤਾਰਾ ਸੀ? ਬਹੁਤ ਅੱਛਾ ਵਰਤਾਰਾ ਸੀ। ਸਿੱਖ ਸਾਡੇ ਇਸ ਇਲਾਕੇ 'ਚ ਘੱਟ ਸੀ, ਹਾਂ ਥੋੜੇ ਸੀ। ਹਾਂ ਤੋ ਇਹ ਜਿਹੜੇ ਲਾਲੇ ਆ ਇਹਨਾਂ ਦੀਆਂ ਕੋਈ ਦੁਕਾਨਾਂ ਪਿੰਡਾਂ ਦੇ ਵਿੱਚ 1-1 2-2 ਹੈ ਸੀ। ਅੱਛਾ ਹੋਰ ਨਾ ਬਹੁਪੁਰ ਦੇ ਵਿੱਚ, ਨਾ ਗਿਲਡਾਂ ਦੇ ਵਿੱਚ, ਨਾ ਸਾਡੇ ਪਿੰਡ ਦੇ ਵਿੱਚ ਹਾਂ ਇੱਥੇ ਸਿੱਖ ਨਹੀਂ ਸੀ। ਹਾਂ ਤੋ ਦਾਨੇਵਾਲ ਦੇ ਵਿੱਚ 1-2 ਘਰ ਹੈ ਸੀ। ਸਾਡੇ ਤੋਂ ਅੱਗੇ ਦਰਿਆ ਟੱਪ ਕੇ ਕਿਸ਼ਨਪੁਰਾ ਉਹ ਸਾਰਾ ਸਿੱਖਾਂ ਦਾ ਸੀ। ਉਹਦੇ ਤੋਂ ਇੱਧਰ ਨੂੰ ਥੋੜ੍ਹਾ ਜਿਹਾ ਜਿਹੜਾ ਸੁਣੀਆਂ ਗੱਲਾਂ ਅਸੀਂ ਵੇਖਿਆ ਤਾਂ ਨਹੀਂ। ਜੀਂਦੜਾ, ਨਸੀਰੇ ਵਾਲ, ਤਾਰੇ ਵਾਲਾ, ਚੌਧਰੀ ਵਾਲਾ, ਕੈਲਾ, ਪੰਡੋਰੀ, ਢੋਲੇ ਵਾਲ, ਇਹ ਪਿੰਡ ਸਾਨੂੰ ਦਰਿਆ ਤੋਂ ਅਗਲੇ ਪਾਸੇ ਪੈਂਦੇ ਸੀ। ਅੱਛਾ ਤੇ ਉਧਰ ਜਦੋਂ ਤੁਸੀਂ ਮਤਲਬ ਐਲਾਨ ਹੋਇਆ ਕਿ ਵੀ ਹੁਣ ਇੱਥੋਂ ਤੁਸੀਂ ਆਪਦਾ ਹਰ ਸ਼ਹਿਰ ਛੱਡ ਕੇ ਤੇ ਘਰ ਤੋਂ ਤੁਸੀਂ ਚੱਲ ਜਾਓ, ਪਾਕਿਸਤਾਨ ਬਣ ਗਿਆ ਜੀ, ਉਹ ਫਿਰ ਉੱਥੋਂ ਉਹ ਕਿਹੜੀ ਤਰੀਕ ਨੂੰ ਨਿਕਲੇ ਸੀ? ਈਦ ਤੋਂ ਬਾਅਦ ਨਿਕਲੇ ਜਾਂ ਈਦ ਤੋਂ ਪਹਿਲੇ ਨਿਕਲੇ? ਈਦ ਤੋਂ ਪਹਿਲੇ ਹੀ ਚੱਲ ਪਿਆ ਸੀ। ਈਦ ਸੀ ਮੇਰਾ ਮਤਲਬ ਸਭ ਕੁਝ ਛੱਡ ਕੇ ਉਸੇ ਤਰੀਕੇ ਘਰਾਂ ਦੇ ਵਿੱਚੋਂ ਨਿਕਲ ਟੁਰੇ। ਤੋ ਫਿਰ ਰਸਤੇ ਦੇ ਵਿੱਚ ਕੈਂਪ ਲੱਗਾ, ਜਿਸ ਕੈਂਪ ਦੇ ਵਿੱਚ ਅਸੀਂ 3 ਮਹੀਨੇ ਰਹੇ ਹਾਂ। ਅੱਲਾਹ। ਉਸ ਕੈਂਪ ਦੇ ਵਿੱਚੋਂ
ਮੇਰਾ ਮਤਲਬ ਸਾਨੂੰ ਉੱਥੋਂ ਜਦੋਂ ਲਿਆਂਦਾ ਗਿਆ, ਫਿਰ ਅਸੀਂ ਇੱਧਰ ਪਾਕਿਸਤਾਨ ਜਾ ਕੇ ਸਾਡਾ ਕੋਈ ਮੇਰਾ ਮਤਲਬ ਫਰਦ ਨੁਕਸਾਨ ਨਹੀਂ ਹੋਇਆ। ਅਸੀਂ ਇੱਧਰ ਅਮਨ ਨਾਲ ਆ ਗਏ। ਤੇ ਰਾਸਤੇ ਦੇ ਵਿੱਚ ਤੇ ਤੁਸੀਂ ਵੇਖਿਆ ਹੋਣਾ ਕਿ ਬਹੁਤ ਕਤਲੋ ਗਾਰਤ ਹੈ ਜਾਂ ਇਸ ਕਿਸਮ ਦੇ ਬਹੁਤ ਇਹ ਸਾਰੇ ਤਾਂ ਚੀਜ਼ਾਂ ਜੀ ਬਹੁਤ ਜ਼ਿਆਦਾ ਸੀ। ਕਤਲੋ ਗਾਰਤ ਜਿਹੜੀ ਹੋ ਰਹੀ ਸੀ ਉਹ ਤਾਂ ਬਹੁਤ ਜ਼ਿਆਦਾ ਮੁਸਲਮਾਨ ਕਤਲ ਹੋਏ। ਕਿਉਂ ਕਤਲ ਹੋਏ? ਕਿ ਮੁਸਲਮਾਨਾਂ ਦੇ ਕੋਲੋਂ ਇਹਨਾਂ ਨੇ ਹਰ ਚੀਜ਼ ਜਿਹੜੀ ਨਾ ਉਹ ਖੋਲੀ ਸੀ। ਕੋਈ ਚੀਜ਼ ਇਹਨਾਂ ਕੋਲ ਨਹੀਂ ਸੀ ਵੀ ਮੇਰਾ ਮਤਲਬ ਕੋਈ ਹਥਿਆਰ ਕੋਈ ਚੋਰੀ ਲਈ ਫਿਰਦਾ ਸੀ, ਕੋਈ ਹਥਿਆਰ ਨਹੀਂ ਸੀ, ਕੋਈ ਡੰਡਾ ਸੋਟਾ ਵੀ ਨਹੀਂ ਸੀ। ਨਹੱਤੇ ਸੀ ਤੇ ਫਿਰ ਕਤਲ ਕੀਤੇ ਇਹਨਾਂ ਨੇ। ਇਹ ਉਦੋਂ ਆਜ਼ਾਦ ਸੀ, ਤਲਵਾਰਾਂ ਨਾਲ ਛੇਲਿਆਂ ਨਾਲ, ਸਮਝਦੇ? ਉਦੋਂ ਬੰਦੇ ਬੜੇ ਸ਼ਹੀਦ ਹੋਏ ਜੀ, ਬੜੇ ਦਰਿਆਵਾਂ ਦੇ ਵਿੱਚ ਰੁੜੇ, ਕਈ ਔਰਤਾਂ ਖੂਹਾਂ 'ਚ ਡਿੱਗ ਪਈਆਂ ਇੱਜ਼ਤਾਂ ਦੀ ਖਾਤਰ। ਤੋ ਬੱਚੇ ਮੇਰਾ ਮਤਲਬ ਕਤਲ ਕੀਤੇ, ਬਹੁਤ ਉਦੋਂ ਕਤਲੋ ਗਾਰਤ ਹੋਈ। ਅਸੀਂ ਤਾਂ ਜ਼ਰੂਰ ਛੋਟੇ ਮਾਂ ਬਾਪ ਦੇ ਨਾਲ ਸੀ। तो बहरहाल ये चीज़ा ना कुछ इस तरीके मालूम होंदिया जैसा कोई एक ख्वाब होंदा है, ਡਰਾਉਣਾ ਖਾਬ। डरावना ख्वाब होंदा है इस ਉਹ ਬਜ਼ੁਰਗ ਜਦੋਂ ਬੈਠੇ ਆਪਸ ਵਿੱਚ ਗੱਲਬਾਤ ਕਰਦੇ ਹੋਣਗੇ ਜਾਂ ਤੁਹਾਡੇ ਵੱਡੇ ਭਾਈ ਉਹ ਤੇ ਸੁਰਤ ਵਾਲੇ ਸੀ, 6ਵੀਂ 'ਚ ਪੜ੍ਹਦੇ ਸੀ, हाँ जी ਤੇ ਉਹਨਾਂ ਨੂੰ ਉਦੋਂ ਉਹ ਤਾਂ ਰੋ ਪੈਂਦੇ ਹੋਣੇ ਕਈ ਵਾਰੀ ਬੈਠ ਕੇ। बिल्कुल जी बिल्कुल। मैं अपने बाप नू 2 दफ़ा मैं रोंदियां देखा। ਹਾਏ 2 दफ़ा। एक दफ़ा ਅਸੀਂ ਇੱਧਰ ਜਦੋਂ ਆ ਗਏ ਆ ਨਾ ਤਾਂ ਸਾਡਾ ਇੱਕ ਮਾਮਲਾ ਕੁਛ ਹੋਰ ਹੀ ਬਣ ਗਿਆ ਕਿ ਸਾਨੂੰ ਜ਼ਮੀਨ ਨਹੀਂ ਮਿਲੀ ਇੱਧਰ। ਕਿ ਮੇਰੇ ਦਾਦਾ ਜੀ 2500 ਰੁਪਏ ਨਾਲ ਇੰਗਲੈਂਡ ਗਏ ਸੀ। ਉਹ ਉਧਰ 11-12 ਸਾਲ ਰਹੇ, ਉਧਰ ਹੀ ਉਹ ਫੌਤ ਹੋ ਗਏ। ਉਹਨਾਂ ਦੀ ਸਾਨੂੰ ਕੋਈ ਚੀਜ਼ ਨਹੀਂ ਮਿਲੀ, ਉਹ ਉਧਰ ਹੀ ਮੇਰਾ ਮਤਲਬ ਰਹਿ ਗਏ। ਤੋ ਉਹਨਾਂ ਦੇ ਉਧਰ ਰਹਿਣ ਨਾਲ ਜਿਹੜਾ ਰਕਬਾ ਸੀ ਉਹ ਮੇਰੇ ਬਾਪ ਦੇ ਦਾਦੇ ਦੇ ਨਾਂ ਸੀ। ਕਿਉਂ ਬਾਪ ਬੈਠਾ ਸੀ, ਬੇਟਾ ਫੌਤ ਹੋ ਗਿਆ ਸੀ। ਉਹ ਰਕਬਾ ਜਿਹੜਾ ਨਾ ਦਾਦੇ ਦੇ ਨਾਂ ਸੀ, ਅੱਬਾ ਜੀ ਦੇ ਦਾਦੇ ਦੇ ਨਾਂ। ਉਹ ਜਦੋਂ ਅਸੀਂ ਇੱਧਰ ਆ ਗਏ ਸਾਨੂੰ ਉਹ ਜਿੱਥੇ ਅਸੀਂ ਫਾਰਮ ਦਿੰਦੇ ਸੀ, ਜੋ ਗਵਰਨਮੈਂਟ ਦਾ ਲਾ ਸੀ ਦਾਦੇ ਦੀ ਜਾਇਦਾਦ ਉੱਧਰ ਨਹੀਂ ਮਿਲਦੀ। ਉਹ ਰਕਬੇ ਤੋਂ ਅਸੀਂ ਫਿਰ ਇਹ ਰਕਬੇ ਬਦਲੇ ਬਹੁਤ ਧੱਕੇ ਖਾਧੇ ਜੀ। ਇਹ ਪਾਕਿਸਤਾਨ ਬੜਾ ਫਿਰਿਆ। ਅਸੀਂ ਬਿਹਾੜੀ ਆਏ, ਬਿਹਾੜੀਓਂ ਫਿਰ ਬਹਾਵਲਪੁਰ ਗਏ, ਬਹਾਵਲਪੁਰੋਂ ਫਿਰ ਵਾਪਸ ਆਏ 1 ਸਾਲ ਦੇ ਵਿੱਚ ਹੀ। ਉੱਥੋਂ ਵਾਪਸ ਆ ਗਏ ਫਿਰ ਬਿਹਾੜੀ। ਫਿਰ ਸਾਨੂੰ ਇੱਕ 44 ਨੌਵਲ ਦਾ ਪਟਵਾਰੀ ਸੀ, ਉਹਦੇ ਕੋਲ ਘੋੜੀ ਹੁੰਦੀ ਸੀ, ਮੈਨੂੰ ਯਾਦ ਹੈ। ਉਹਨੇ ਆਖਿਆ ਕਿ ਤੁਸੀਂ ਦਾਦਰਿਆਂ 'ਚ ਚੱਲੋ ਰਪੇ ਤੋਂ ਅੱਗੇ, ਮੈਂ ਉੱਥੇ ਤੁਹਾਨੂੰ ਦਰਿਆਈ ਰਕਬਾ ਪਾ ਦਿਆਂਗਾ। ਉੱਥੇ ਸਾਡੇ ਕੋਲ 6-7 ਘਰ ਚਲੇ ਗਏ। ਉੱਥੇ ਸਾਰਿਆਂ ਨੂੰ ਰਕਬਾ ਮਿਲ ਗਿਆ ਜਿਤਨਾ ਕਿਸੇ ਦਾ ਹੈ ਸੀ, ਸਾਨੂੰ ਨਹੀਂ ਮਿਲਿਆ। ਪਹਿਲੀ ਕਲਾਸ ਦੇ ਵਿੱਚ ਮੈਂ ਦਾਦਰਿਆਂ 'ਚ ਦਾਖਲ ਹੋਇਆ। ਅੱਛਾ। ਉਧਰੋਂ ਆਣ ਕੇ ਇੱਥੇ ਦਾਖਲ ਹੋਇਆ ਮੈਂ ਪਹਿਲੀ ਕਲਾਸ 'ਚ। ਤੋਂ ਮੈਨੂੰ ਯਾਦ ਆ ਸਾਡੇ 2 ਉਸਤਾਦ ਸੀ, ਪ੍ਰਾਇਮਰੀ ਸਕੂਲ ਸੀ। ਇੱਕ ਉਸਤਾਦ ਸਾਡੇ ਮੁਹੰਮਦ ਈਸਾ ਸੀ, ਉਹ ਦਾਦਰਿਆਂ ਦੇ ਰਹਿਣ ਵਾਲੇ ਸੀ। ਇੱਕ ਸ਼ੌਕਤ ਅਲੀ ਸੀ, ਉਹ ਰੱਪੇ ਸ਼ਹਿਰ 'ਚ ਜਾਂਦੇ ਹੁੰਦੇ ਸੀ। ਤੋ ਜ਼ਮੀਨ ਨਾ ਮਿਲਣ ਤੋਂ ਬਾਅਦ ਫਿਰ ਅਸੀਂ ਮੇਰਾ ਮਤਲਬ ਉੱਥੋਂ ਮੈਂ ਤੀਸਰੀ ਜਮਾਤ ਦੇ ਵਿੱਚੋਂ ਫਿਰ ਅਸੀਂ 85 ਨੌਵਲ 'ਚ ਆਏ ਹਾਂ। 85 ਨੌਵਲ ਦੇ ਵਿੱਚ ਮੈਂ 2 ਕਲਾਸਾਂ ਪ੍ਰਾਇਮਰੀ ਮੈਂ ਪੜ੍ਹਿਆ ਤੇ ਉੱਥੋਂ ਫਿਰ ਅਸੀਂ ਇੱਧਰ ਆ ਗਏ ਹਾਂ 457 ਹਾਂਜੀ 51 ਚ। ਅੱਛਾ, ਮੈਂ ਬਹੁਤ ਸਾਰੇ ਬਜ਼ੁਰਗਾਂ ਕੋਲੋਂ ਸੁਣਿਆ, ਜਿਵੇਂ ਤੁਸੀਂ ਦੱਸਿਆ ਨਾ ਕਿ ਉਧਰ ਪਹਿਲੀ ਸੀ ਤੇ ਉਹ ਦੱਸਦੇ ਨੇ ਕਿ ਜਿਹੜੇ ਪੰਚ ਸੀ ਨਾ ਉਹਨਾਂ ਨੂੰ ਅਸੀਂ ਲੋਕਾਂ ਕੋਲੋਂ ਆਟਾ ਮੰਗ ਕੇ, ਤੇ ਕਿਉਂਕਿ ਬੱਚੇ ਭੁੱਖੇ ਬੈਠੇ ਹੋਣ ਤੇ ਫਿਰ ਨਹੀਂ ਬਰਦਾਸ਼ਤ ਹੁੰਦਾ, ਉਹਨਾਂ ਨੇ ਉਸ ਕਾਫਲੇ ਦੇ ਵਿੱਚ ਫਿਰ ਤਰਲੇ ਕਰਕੇ ਜਿਹੜੇ ਬੰਦੇ ਕੋਲੇ ਇੱਕ ਬੰਦਾ ਸਰਪੰਚ ਹੈ ਉਸ ਪਿੰਡ ਦਾ, ਤੇ ਲੇਕਿਨ ਹਾਲਾਤ ਨੇ ਇੰਜ ਕਰਤਾ ਕਿ ਉਹਨਾਂ ਨੂੰ ਉੱਥੇ ਮੰਗ ਕੇ ਖਾਣਾ ਪਿਆ। ਉਸ ਬੰਦੇ ਦੀ ਉਹ ਤਕਲੀਫ ਦਾ ਤੁਸੀਂ ਅੰਦਾਜ਼ਾ ਕਰ ਸਕਦੇ ਹੋ। ਉਹ ਜਦੋਂ ਕੈਂਪ ਦੇ ਵਿੱਚ ਬੈਠੇ ਆ ਨਾ ਤੇ ਇੱਕ ਨਾਗਾ ਸਾਹਿਬ ਸੀ, ਉਹਨੇ 3 ਮਹੀਨੇ ਉੱਥੇ ਕਾਫਲਾ ਬਿਠਾ ਛੱਡਿਆ। ਉਹਨੇ ਆਖਿਆ ਇਹ ਲੋਕ ਜੇ ਰੋਟੀਆਂ ਖਾਂਦੇ ਆ, ਜਦੋਂ ਇਹਨਾਂ ਕੋਲ ਹੈ ਰੋਟੀਆਂ ਖਾਂਦੇ, ਇਹਨਾਂ ਬੈਠੇ ਰਹਿਣ ਦਿਓ। ਮੇਰਾ ਮਤਲਬ ਤਕਲੀਫ ਦੇਣੀ, ਤੰਗੀ ਦੇਣੀ। ਫਿਰ ਬੱਚੇ ਭੁੱਖੇ ਮਰਦੇ, ਉੱਥੋਂ ਕੈਂਪ ਚੋਂ ਨਿਕਲ ਜਾਣਾ ਬੰਦਿਆਂ ਨੇ ਆਟੇ ਵਾਸਤੇ, ਦਾਣਿਆਂ ਕਿਸੇ ਚੀਜ਼ ਵਾਸਤੇ। ਕਈ ਬੰਦੇ ਵਾਪਸ ਆ ਜਾਂਦੇ ਸੀ ਕਿ ਕਤਲ ਹੋ ਜਾਂਦੇ। ਉਹ ਕਹਿੰਦੇ ਕਿ ਜੇ ਪਤਾ ਹੁੰਦਾ ਕਿ ਸਾਡੇ ਨਾਲ ਉਧਰੋਂ
ਇੱਧਰ ਆ ਕੇ ਆ ਕੁਝ ਹੋਣਾ ਨਾ ਹਾਂਜੀ ਤੇ ਅਸੀਂ ਕਦੀ ਵੀ ਨਾ ਆਉਂਦੇ। ਨਹੀਂ। ਕਮ ਸ ਕਮ ਆਪਦੀ ਭੋਇੰ ਤੇ ਨਾ ਛੱਡਦੇ, ਬਿਲਕੁਲ ਮਾਲ ਮਤਾ ਡੰਗਰ ਪੈਲੀਆਂ ਹਰ ਚੀਜ਼ ਛੜੀਆਂ, ਪਰ ਇੱਥੇ ਆਣ ਕੇ ਉਹ ਸ਼ੇਰ ਅੱਗੇ ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ, ਹਾਂਜੀ ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਮਤਲਬ ਨੱਠੇ ਅਸੀਂ ਕਿਸੇ ਹੋਰ ਚੱਕਰ ਨੂੰ ਆ ਕੇ ਸਾਨੂੰ ਉਧਰੋਂ ਨਾ ਹਾਂਜੀ ਚੰਗੀ ਸ਼ੈ ਲੱਭਣੀ ਹੈ, ਅਸੀਂ ਆਪਦੇ ਮੁਲਕ ਜਾ ਰਹੇ ਹਾਂ, ਉੱਥੇ ਮੁਸਲਮਾਨਾਂ ਦਾ ਰਾਜ ਹੋਏਗਾ, ਸਾਰੇ ਆਜ਼ਾਦੀ ਹੋਏਗੀ, ਲੇਕਿਨ ਇੱਥੇ ਆਣ ਕੇ ਉਹ ਜੋ ਕੁਝ ਹੈਗਾ ਸੀ ਕੋਲੇ ਉਹ ਵੀ ਲੁੱਟਿਆ ਪੁੱਟਿਆ ਗਿਆ। ਉਹ ਲੁੱਟਿਆ ਪਿੱਟਿਆ ਗਿਆ ਜੀ। ਉਸ ਤਰੀਕੇ ਇਹ ਹੈ ਜੀ ਕਿ ਜਿਨ੍ਹਾਂ ਕੋਲ ਇਹ ਜ਼ਮੀਨ ਬਦਲੇ ਲੋਕ ਕੰਗਾਲ ਹੋ ਗਏ। ਹਾਂ ਮੇਰੇ ਬਾਪ ਨੇ, ਸਾਡੇ ਕੋਲ ਕੋਈ ਚੀਜ਼ ਨਹੀਂ ਰਹਿ ਗਈ। ਮੇਰੇ ਬਾਪ ਨੇ ਜਿਹੜੇ ਕਿਸੇ ਨੇ ਮੰਗੇ ਉਹ ਹੀ ਦੇ ਦੇਣੇ ਵੀ ਚਲੋ ਸਾਨੂੰ ਜ਼ਮੀਨ ਪੈ ਜਾਏ, ਬਿਲਕੁਲ। ਪਰ ਜ਼ਮੀਨ ਨਾ ਮਿਲੀ। ਜ਼ਮੀਨ ਦੇ ਨਾ ਮਿਲਣ ਦੇ ਵਿੱਚ ਦਾਦਰਿਆਂ ਦੇ ਵਿੱਚ ਬੈਠਿਆਂ ਤੋ ਮੈਂ ਛੋਟਾ ਜਿਹਾ, ਮੈਨੂੰ ਕਿਤੇ ਅੱਬਾ ਜੀ ਨੇ ਕੱਢਿਆ ਤੇ ਆਪ ਚਾਰਪਾਈ ਤੇ ਪਿਆ ਤੇ ਫਿਰ ਮੈਨੂੰ ਆਵਾਜ਼ ਮਾਰੀ। ਮੈਂ ਵਾਪਸ ਆਇਆ, ਜਦੋਂ ਵਾਪਸ ਆਇਆ ਤਾਂ ਅੱਬਾ ਜੀ ਰੋ ਪਏ। ਮੈਨੂੰ ਕਹਿਣ ਲੱਗੇ ਜੇ ਨਾ ਮਿਲੀ ਤੇ ਫਿਰ ਵਾਪਸ ਆਈ। ਤੋ ਇੱਕ ਦਫਾ ਇੱਥੇ ਬਾਹਰ ਬੈਠੇ ਤੇ ਮੈਂ ਵੇਖਿਆ ਅੱਬਾ ਜੀ ਰੋ ਰਹੇ ਸੀ। ਮੈਂ ਕਿਹਾ ਕਿਉਂ? ਮੈਨੂੰ ਫਰਮਾਉਣ ਲੱਗੇ ਯਾਰ ਮੈਂ ਅੱਜ ਇਸ ਗੱਲੋਂ ਰੋਣਾ ਵੀ ਮੈਂ ਉਹ ਜ਼ਮੀਨ ਲਈ, ਮੈਂ ਹਮਾ ਕਿਸਮ ਦੇ ਬੂਟੇ ਲਾਏ, ਮੈਂ ਖੂਹ ਲਾਇਆ ਨਵਾਂ, ਉਹਦੇ 'ਤੇ ਮੈਂ ਹਰ ਕਿਸਮ ਦਾ ਬੂਟਾ ਲਾਇਆ। ਅੱਜ ਲੋਕ ਉਹਨੂੰ ਖਾਂਦੇ ਹੋਣਗੇ, ਮੇਰੀ ਔਲਾਦ ਜਿਹੜੀ ਉਹ ਕਰ ਰਹੀ। ਤੋ ਖੈਰ ਮੈਂ ਬਾਪ ਨੂੰ ਨਹੀਂ ਚੇਤਾ ਆਉਣ ਦਿੱਤਾ। ਮੈਂ ਨਾ ਤੁਸੀਂ ਹੁਣ ਵੀ ਘਰ ਜਾਓ ਨਾ ਤੇ ਸਾਡੇ ਅੱਜ ਵੀ ਬੈਠ ਕੇ ਦੇ ਅੱਗੇ 4 ਗਾਡਰਾਂ ਤੇ ਬੈਠੇਗਾ ਤੋ 2 ਮੰਜੇ ਲੋਹੇ ਦੇ ਮਣ ਦੇ ਪਏ ਆ। ਮੇਰਾ ਕੰਮ ਸੀ ਉਹਨਾਂ ਨੇ ਬਸ ਹੁੱਕਾ, ਉਹਨਾਂ ਨੂੰ ਇੱਕ ਬੰਦਾ ਸੀ ਉਹ ਪਖਾ ਦਿੰਦਾ ਸੀ ਤੇ ਉਹਨਾਂ ਨੇ ਬਾਹਰ ਬੈਠੇ ਰਹਿਣਾ, ਸਫੈਦ ਲਿਬਾਸ। ਮੈਂ ਕਿਹਾ ਤੁਸੀਂ ਇਹ ਨਾ ਖਿਆਲ ਕਰਿਓ ਜ਼ਮੀਨ ਨਹੀਂ ਮਿਲੀ, ਅਸੀਂ ਤੁਹਾਡੀ ਜ਼ਮੀਨ ਅਸੀਂ ਅਮਰੱਬੇ, ਹੁਣ ਹੋਰ ਤਾਂ ਕੋਈ ਚਾਰਾ ਨਹੀਂ। ਸਹੀ। ਤੋ ਬੜੀ ਤੰਗੀ ਕੱਟੀ ਜੀ। ਇੱਧਰ ਆਣ ਕੇ ਫਿਰ ਅੱਲਾਹ ਪਾਕ ਨੇ ਆਸਾਨੀਆਂ ਪੈਦਾ ਕੀਤੀਆਂ। ਅੱਜ ਮੇਰੇ ਤੇ ਅੱਲਾ ਦੇ ਅਹਿਸਾਨ ਆ, ਮੈਨੂੰ 5 ਬੇਟੇ ਰੱਬ ਨੇ ਦਿੱਤੇ। ਮਾਸ਼ਾਅੱਲਾ। ਬਰਲ ਉਹ ਚੀਜ਼ਾਂ ਜਿਹੜੀਆਂ ਮੈਂ ਜ਼ਿੰਦਗੀ 'ਚ ਗੁਜ਼ਾਰ ਲਈਆਂ ਨਾ ਉਹ ਮੈਨੂੰ ਯਾਦ ਆ। ਹਾਂ ਮੈਂ ਦੁਆ ਕਰਦਾ ਅੱਲਾ ਪਾਕ ਮੇਰੀ ਔਲਾਦ ਨੂੰ ਕੋਈ ਉਹ ਤਕਲੀਫ ਨਾ ਦਿਖਾਵੀਂ ਜਿਹੜੀ ਮੈਂ ਦੇਖ ਚੁੱਕਾ। ਤੋ ਇਹਨਾਂ ਨੂੰ ਰੱਬ ਨੇ ਆਸਾਨੀ ਦੀ ਰੋਟੀ ਦੇ ਦਿੱਤੀ, ਇਹ ਆਸਾਨੀ ਨਾਲ ਜ਼ਿੰਦਗੀ ਗੁਜ਼ਾਰ ਰਹੇ ਆ। ਤੇ ਦਿਲ ਕਰਦਾ ਵੀ ਉਹ ਜਾ ਕੇ ਭੋਏ ਵੇਖੀਏ, ਬੜਾ ਦਿਲ ਕਰਦਾ ਜੀ। ਮੇਰਾ 2 ਵਾਰੀ ਜਿਹੜਾ ਪਾਸਪੋਰਟ ਕੈਂਸਲ ਹੋ ਗਿਆ, 2 ਦਫਾ। 2 ਦਫਾ ਮੇਰਾ ਸਰਕਾਰਾਂ ਦੇ ਬੜੇ ਰੌਲੇ ਨੇ ਜੀ ਐਸਾ। ਉਹ ਇਸ ਤਰੀਕੇ ਹੋਇਆ ਕਿ ਮੈਨੂੰ ਸਾਥ ਨਹੀਂ ਮਿਲਿਆ। ਜਦੋਂ ਤੁਸੀਂ ਸਫ਼ਰ ਤੇ ਜਾਣਾ ਤੁਸੀਂ ਦੋਨੋਂ ਆਏ ਹੋ ਜੀ ਜੀ ਜੀ। ਇਸ ਤਰੀਕੇ ਬੰਦੇ ਨੂੰ ਇੱਕ ਸਾਥੀ ਦੀ ਜ਼ਰੂਰਤ ਆ। ਕਿਤੇ ਬੰਦਾ ਬਿਮਾਰ ਹੋ ਜਾਂਦਾ ਜਾਂ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਆ, ਅੱਗੇ ਪਿੱਛੇ ਜਾਣਾ। ਤੋ ਮੈਨੂੰ ਸਾਥ ਨਹੀਂ ਮਿਲਿਆ। ਪਹਿਲਾ ਮੇਰਾ ਪਾਸਪੋਰਟ ਜਿਹੜਾ ਕੈਂਸਲ ਹੋ ਗਿਆ, ਫਿਰ ਮੈਂ ਪਾਸਪੋਰਟ ਬਣਾਇਆ। ਹੁਣ ਮੇਰਾ ਪਾਸਪੋਰਟ ਉਹ ਵੀ ਕੈਂਸਲ ਹੋ ਗਿਆ। ਵੈਸੇ ਤਾਂ ਮੈਂ ਜਾਵਾਂ ਤੇ ਮੈਨੂੰ ਜ਼ਰੂਰ ਮੇਰੀ ਦੀਦ ਕਰਦੇ ਆ ਉੱਥੇ ਬੰਦੇ। ਇਹ ਖੁੰਡਾ ਭੇਜਿਆ ਉਹਨਾਂ ਨੇ ਤੇ ਉਹ ਪਿਰਤਪਾਲ ਆ ਇੱਕ ਬੈਠਾ ਫਰੀਦਕੋਟ। ਤੋ ਇੱਕ ਗੁਰਪ੍ਰੀਤ ਸਿੰਘ ਆ ਉਹ ਹੁਸ਼ਿਆਰਪੁਰ 'ਚ ਬੈਠੇ ਆ ਤੇ ਉਹ ਤਾਂ ਬੜੇ ਤਰਲੇ ਲੈਂਦੇ। ਇੱਥੇ ਕਰਤਾਰਪੁਰ ਆਏ ਤੇ ਉਹ ਤਾਂ ਬੜਾ ਜ਼ੋਰ ਲਾਉਂਦੇ। ਉਹ ਲੜਕੀ ਮੈਨੂੰ ਕਰਮਜੀਤ ਜਿਹੜੀ ਗੁਰਪ੍ਰੀਤ ਦੇ ਘਰੋਂ, ਉਹਨੇ ਮੈਨੂੰ ਆਖਿਆ ਬਾਪੂ ਤੂੰ ਇੱਕ ਵਾਰੀ ਬਾਰਡਰ ਟੱਪਿਆ, ਸਾਡੇ ਕੋਲ 2 ਗੱਡੀਆਂ, ਅਸੀਂ ਤੈਨੂੰ ਹਰ ਥਾਂ ਲੈ ਚੱਲਾਂਗੇ ਜਿੱਥੇ ਤੂੰ ਜਾਣਾ। ਸਾਨੂੰ ਇਤਨਾ ਕਬੂਲਦੇ ਜਿਤਨਾ ਅਸੀਂ ਉਹਨਾਂ ਨੂੰ ਕਬੂਲਦੇ। ਜੀ ਬਿਲਕੁਲ ਏਦਾਂ ਹੀ ਹੈ। ਔਰ ਉਹ ਲੋਕ ਕੌਮ ਜਿਹੜੀ ਆ ਉਹ ਸਿੱਖ ਆ, ਉਹਨਾਂ ਜ਼ਰੂਰ ਉਦੋਂ ਜ਼ਿਆਦਤੀਆਂ ਕੀਤੀਆਂ। ਤੋ ਅੱਜ ਬੜਾ ਯਾਦ ਕਰਦੇ। ਅੱਜ ਅਹਿਸਾਸ ਹੋ ਰਿਹਾ, ਅੱਜ ਉਹਨਾਂ ਨੂੰ ਅਹਿਸਾਸ ਹੋ ਰਿਹਾ, ਉਦੋਂ ਨਹੀਂ ਸੀ, ਅੱਜ ਅਹਿਸਾਸ ਹੋ ਰਿਹਾ। ਲੋ ਜੀ, ਮੇਰੀ ਦੁਆ ਹੈ ਸੁਣੇ ਰੱਬ ਦੇ ਅੱਗੇ ਕਿ ਸੋਹਣਾ ਸਾਈਂ ਹਰ ਉਸ ਜੀ ਨੂੰ ਜਿਹੜਾ ਉਸ ਮਿੱਟੀ ਦੇ ਨਾਲ ਜੁੜਿਆ ਹੋਇਆ ਉਹਨੂੰ ਉਸ ਮਿੱਟੀ ਦੀ ਯਾਤਰਾ ਜ਼ਰੂਰ ਕਰਵਾਵੇ ਔਰ ਅਸੀਂ ਆਪਦੇ ਉਹ ਪਿਓ ਦਾਦਾ ਦੇ ਘਰ ਵੇਖ ਸਕੀਏ ਜਿੱਥੇ ਉਹਨਾਂ ਨੇ ਆਪਦਾ ਬਚਪਨ ਹੰਡਾਇਆ, ਜਿੱਥੇ ਉਹਨਾਂ ਨੇ ਵੀ ਮੈਨੂੰ ਉੱਥੋਂ ਵੀਡੀਓ ਭੇਜੀ। ਪ੍ਰਿਤਪਾਲ ਉੱਥੇ ਪਿੰਡ ਗਿਆ, ਗੁਰਪ੍ਰੀਤ ਵੀ ਪਿੰਡ ਗਿਆ, ਉਹਨਾਂ ਨੇ ਵੀਡੀਓ ਬਣਾਈ ਮੈਨੂੰ ਭੇਜੀ। ਮੈਨੂੰ ਉਹਨਾਂ ਨੇ ਪੁੱਛਿਆ, ਮੈਂ ਕਿਹਾ ਸਾਡਾ ਘਰ ਜਿਹੜਾ ਨਾ ਉਹਦਾ ਮਹਿਰਾਬ ਜਿਹੜਾ ਮਸਜਿਦ ਦਾ ਉਹ ਸਾਡੇ ਘਰ 'ਚ। ਵਾਹ ਵਾਹ ਵਾਹ, ਸਮਝਦੇ ਹੋ। ਤੋ ਫਿਰ ਉਹਨਾਂ ਨੇ ਮੈਨੂੰ ਖੂਹ ਦਾ ਪੁੱਛਿਆ, ਮੈਂ ਉਹਨਾਂ ਨੂੰ ਦੱਸਿਆ, ਫਿਰ ਉਹ ਮੈਨੂੰ ਖੂਹ ਦਿਖਾਇਆ ਉਹਨਾਂ ਨੇ, ਉਹ ਬੇਆਬਾਦ ਹੈ। ਸਮਝਦੇ ਹੋ। ਤੋ ਜਿਸ ਧਰਤੀ ਦੇ ਵਿੱਚ ਇਨਸਾਨ ਪੈਦਾ ਹੋਇਆ ਨਾ, ਜਿੱਥੇ ਮੈਂ ਉੜ ਕੇ 2-4 ਸਾਲ ਪਾਣੀ ਪੀਤਾ ਉੱਥੇ,
ਮੈਂ ਜਿੱਥੇ ਨਾੜੂ ਦਬਿਆ ਹੈ। ਨਾੜੂ ਦੱਬਿਆ ਉਹਨੂੰ ਵੇਖਣ ਨੂੰ ਬੜਾ ਦਿਲ ਬੜਾ ਕਰਦਾ, ਦਿਲ। ਅੱਜ ਵੀ ਦਿਲ ਕਰਦਾ। ਤੋ ਵਰਲ ਇਹ ਜਿਹੜੀਆਂ ਹਕੂਮਤਾਂ ਇਹਨਾਂ ਦਾ ਕੋਈ ਉਹ ਜਿਹੜੀ ਚੀਜ਼ ਅਸੀਂ ਉਹਨਾਂ ਨੂੰ, ਮੇਰਾ ਮਤਲਬ ਕੋਈ ਉਹਨਾਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਸਾਡੇ ਵਾਲੇ ਪਾਸਿਓਂ। ਉਹ ਜਦੋਂ ਕਰਤਾਰਪੁਰ ਆਉਂਦੇ ਉਹਨਾਂ ਨੂੰ ਵੀਜ਼ਾ ਲਾਉਣਾ ਪੈਂਦਾ। ਹਾਂ ਹਾਂ ਹਾਂਜੀ। that's right। ਇਸੇ ਤਰੀਕੇ ਹੀ ਅਸੀਂ ਜਦੋਂ ਜਾਂਦੇ ਸਾਨੂੰ ਉਹ ਜਲਦੀ ਵੀਜ਼ਾ ਨਹੀਂ ਮਿਲਦਾ। ਵੀਜ਼ਾ ਨਹੀਂ ਮਿਲਦਾ ਜੀ। ਜੇ ਵੀਜ਼ਾ ਮਿਲਦਾ, ਮੈਂ ਤੁਹਾਨੂੰ ਦੱਸਦਾ, ਮੇਰਾ 2 ਵਾਰੀ ਪਾਸਪੋਰਟ ਜ਼ਾਇਆ ਹੋ ਗਿਆ, ਇਸ ਤੋਂ ਕਿ ਮੈਨੂੰ ਸਾਥੀ ਨਹੀਂ ਕੋਈ ਮਿਲਿਆ ਵੀ ਮੇਰੇ ਨਾਲ ਹੋਵੇ। ਜਾਣ ਨੂੰ ਬੜਾ ਦਿਲ ਕਰਦਾ ਜੀ। ਲਓ ਜੀ ਮਿੱਤਰੋ ਪਿਆਰਿਓ, ਤੁਸੀਂ ਬਜ਼ੁਰਗਾਂ ਦੀ ਗੱਲ ਸੁਣੀਓ ਪਾਰਟੀਸ਼ਨ ਦੀ, ਤੇ ਉਹ ਜਿਹੜਾ ਦੁੱਖ ਹੈ, ਉਹ ਜਿਹੜੀਆਂ ਦਿਲ ਦੇ ਵਿੱਚ ਰੀਝਾਂ ਨੇ, ਉਹ ਆਸਾਂ ਨੇ, ਉਹ ਸਦਰਾਂ ਨੇ, ਉਹ ਇੰਜ ਦੀ ਇੰਜ ਹੀ ਹੈ। ਲੇਕਿਨ ਮੇਰੀ ਦੁਆ ਹੈ, ਮੈਂ ਹਮੇਸ਼ਾ ਦੁਆ ਕਰਦਾ ਕਿ ਆ ਸਦਰਾਂ ਲੈ ਕੇ ਕੋਈ ਵੀ ਬਜ਼ੁਰਗ ਜਿਹੜਾ ਹੈ ਉਹ ਇਸ ਦੁਨੀਆ ਤੋਂ ਨਾ ਜਾਵੇ, ਉਹ ਸਾਰੀਆਂ ਆਪਦੀਆਂ ਸਦਰਾਂ ਪੂਰੀਆਂ ਕਰਕੇ ਜਾਵੇ। ਤੇ ਜੇ ਕੋਈ ਇਹਨਾਂ ਦੇ ਪਿੰਡ ਦਾ ਇਹਨਾਂ ਨੂੰ ਇਸ ਵੇਲੇ ਸਾਡੀ ਵੀਡੀਓ ਨੂੰ ਵੇਖਦਾ ਪਿਆ, ਤੇ ਮੇਰੀ ਉਹਨਾਂ ਅੱਗੇ ਅਰਜ਼ੋਈ ਹੈ ਕਿ ਬਜ਼ੁਰਗਾਂ ਦੇ ਆਪਣਾ ਉਹਨਾਂ ਨੂੰ ਘਰ ਵੇਖਣਾ ਚਾਹੁੰਦੇ ਨੇ, ਉਹ ਤੋਂ ਕੋਈ ਸਪਾਂਸਰ ਕਰੋ, ਤਾਂ ਜੇ ਆਪਦੇ ਪਿਓ ਦਾਦਾ ਦਾ ਘਰ ਜਿੱਥੇ ਇਹਨਾਂ ਦਾ ਨਾੜੂ ਦੱਬਿਆ, ਜਿੱਥੇ ਇਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ, ਉਹ ਥਾਂ ਵੇਖ ਸਕਣ, ਉਹ ਭੋਏ ਵੇਖ ਸਕਣ, ਔਰ ਉਹਨਾਂ ਗਲੀਆਂ ਦੇ ਵਿੱਚ ਫਿਰ ਸਕਣ ਜਿੱਥੇ ਇਹਨਾਂ ਦੇ ਪਿਓ ਦਾਦਾ ਨੇ ਫਿਰਿਆ, ਜਿੱਥੇ ਇਹਨਾਂ ਨੇ ਆਪਦਾ ਬਚਪਨ ਹੰਡਾਇਆ। ਤੇ ਇਸ ਤੋਂ ਵੱਡੀ ਚਾਲ ਹੀ ਹੁਣ ਕਿਹੜੀ ਗੱਲ ਹੋ ਸਕਦੀ ਹੈ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।